ਤੁਸੀਂ ਸਰਦਾਰ ਜੀ ਕਹਿੰਦੇ ਆ ਕਿ ਅਸੀਂ ਹੁਣ ਸ਼ੌਕ ਕਰਨਾ ਨਵੇਂ ਸਿਰਿਓਂ ਸਟਾਰਟ। ਹਾਂਜੀ, ਬੈਲ ਸਾਡੇ ਪੂਰੇ ਤਿਆਰੀ ਦੇ ਵਿੱਚ ਆ ਤੇ ਮੈਦਾਨ 'ਚ ਲੈ ਕੇ ਉਦੋਂ ਜਾਣੇ ਆ ਜਦੋਂ ਸਾਡੇ ਆਪਣੇ ਘਰ ਦਾ ਸਵਾਰ ਹੋਇਆ। ਘਰ ਦਾ ਸਵਾਰ ਹੋਵੇ। ਇਹਦੀ ਕੀ ਵਜ੍ਹਾ ਜੀ, ਇਹ ਕੀ ਲੌਜਿਕ ਆ? ਵਜ੍ਹਾ ਯਾਰ ਸਵਾਰ ਨਾ ਖੇ ਖਰਾਬ ਇਹਦਾ ਵਜ੍ਹਾ ਆ ਭਾਈ, ਮੈਂ ਤੁਹਾਨੂੰ ਦੱਸਦਾ ਵਾਂ। ਹਾਂਜੀ, ਕੋਚ ਜਿਹੜੇ ਆ ਆਪਣੀ ਮਰਜ਼ੀ ਦੇ ਨਾਲ ਉਹ ਢੱਗੇ ਪਾਉਂਦੇ ਆ, ਆਪਣਾ ਤਲਕ ਦੇਖ ਕੇ, ਆਪਣਾ ਤਲਕ ਵੇਚ ਤੇ ਫਿਰ ਹਾਰਦਿਆਂ ਨੂੰ ਜਿਤਾ ਵੀ ਦਿੰਦੇ ਆ, ਜਿੱਤਦਿਆਂ ਨੂੰ ਹਰਾ ਵੀ ਦਿੰਦੇ ਆ। ਅੱਛਾ ਜੀ। ਹਾਂਜੀ, ਸਾਡਾ ਭਰਾ ਭਜਾਉਂਦਾ ਸੀ ਆਪਣਾ, ਸਾਨੂੰ ਟੈਨਸ਼ਨ ਨਹੀਂ ਸੀ ਹੁੰਦੀ। ਸਾਡਾ ਭਰਾ ਕੁਛ ਰਿਟਾਇਰ ਹੋ ਗਿਆ, ਕੋਈ ਨਸ਼ੇ ਪਾਣੀ ਦੇ ਵਿੱਚ ਆ ਵੜਿਆ। ਸਾਡੇ ਭਰਾ ਵਰਗਾ ਕੋਚ ਇੱਥੇ ਵੀ ਕੋਈ ਨਹੀਂ। ਜਿਹੜੇ ਇਸ ਵਕਤ ਭਜਾ ਰਹੇ ਆ ਨਾ, ਸਾਡੇ ਭਰਾ ਵਰਗੇ ਕੋਚ ਨਹੀਂ। ਅੱਜ ਵੀ ਉਹਨਾਂ ਨੂੰ ਬਾਤ ਗਏ ਨਾ, ਉਹ ਨਸ਼ੇ ਦੀ ਹਾਲਤ 'ਚ ਹੁੰਦਾ, ਲੇਕਿਨ ਉਹਨਾਂ ਵਰਗੇ ਹੁਣ ਵੀ ਭਜਾ ਦਊ। ਤੇ ਲੇਕਿਨ ਨਸ਼ੇ ਵਾਲਾ ਨਸ਼ੇ ਵਾਲਾ ਹੀ ਹੁੰਦਾ। ਅਸੀਂ ਆਪਣਾ ਬੱਚਾ ਤਿਆਰ ਕਰੀਏ, ਕੋਈ ਦੋਸਤ ਤਿਆਰ ਕਰੀਏ। ਪਿੰਡੋਂ ਮੁੰਡਾ ਅਸੀਂ ਤਿਆਰ ਕਰਾਂਗੇ। ਸਾਡੇ ਜਵਾਨ ਆ ਮਾਸ਼ਾਅੱਲਾ, ਤੇ ਅਸੀਂ ਇਨਸ਼ਾਅੱਲਾ ਢੱਗੇ ਆਪਣੇ ਆਪ ਭਜਾਵਾਂਗੇ। ਸਹੀ ਜੀ। ਸਵਾਰ ਵੀ ਆਪਣਾ, ਰਾਈਡਰ ਆਪਣਾ ਹੋਏਗਾ ਤੁਹਾਡਾ ਜੀ? ਨਹੀਂ ਜੀ, ਸ਼ਬੀਰ ਸਵਾਰ ਸੀ ਸਾਡਾ। ਗਾਮੂ ਜਿਹੜਾ ਵਾ ਉਹਨੂੰ ਅੱਲਾ ਦੇ ਹੁਕਮ ਨਾਲ ਸਵਾਰ ਬਣਾਉਣ ਵਾਲੇ ਮੈਂ ਤੇ ਸ਼ਾਦੀ ਜੱਟਾਂ 18 ਵਾਲਾ। ਸਹੀ ਜੀ। ਸਭ ਤੋਂ ਪਹਿਲੋਂ ਤੇਜ਼ ਬੱਚੇ ਭੱਜਣ ਵਾਲੇ ਅਸੀਂ ਇਹਦੇ ਥੱਲੇ ਕੀਤੇ ਆ। ਠੀਕ ਜੀ। ਪਹਿਲੀ ਦੌੜ ਮੇਰੇ ਬੈਲ ਤੇ ਤਾਂ ਢੋਲਣੀਆਂ ਚੀਨੇ ਦੇ 96 ਜਿੱਤਿਆ ਹੈ। ਸਹੀ। ਔਰ ਸ਼ਾਦੀ ਤੋਂ ਮੈਂ ਮੰਗਾਇਆ, ਮੈਂ ਕਿਹਾ ਉਹਨੂੰ ਗਾਮੂ ਨੂੰ ਲੈ ਕੇ ਆ। ਅੱਛਾ ਜੀ। ਉਹ ਮੁੰਡਾ ਤਿੱਖਾ ਵਾ, ਚੰਗੇ ਬੜੇ ਹੱਕ ਦੂਗਾ। ਮੁੜ ਕੇ ਢੋਲਣੀਆਂ ਚੀਨਾ ਬੋਲਦ ਕਹਿ ਕੇ ਉਹਦੇ ਥੱਲੇ ਕਰਾਇਆ। ਉਹ ਸਾਡਾ ਭਰਾ ਵਾ। ਸਾਰੇ ਮੇਰੇ ਭਾਈ ਆ ਯਾਰ, ਮੇਰਾ ਬਹੁਤ ਹਿਆ ਕਰਦੇ ਆ। ਸਵਾਰ ਵੀ ਸ਼ਿਕਾਰੀ ਵੀ ਬੇਬਾਹ ਹਿਆ ਕਰਦੇ ਆ। ਸ਼ਬੀਰ ਜਿਹੜਾ ਸੀਗਾ, ਉਹਨੂੰ ਜਦੋਂ ਸਾਡਾ ਭਰਾ ਇਸ ਪਾਸੇ ਨੂੰ ਨਸ਼ੇ ਤੇ ਨੂੰ ਹੋ ਗਿਆ, ਮੈਂ ਕਿਹਾ ਤੂੰ ਸਾਡਾ ਭਰਾ ਵਾ, ਉਸਤਾਦ ਨੇ। ਸਹੀ ਜੀ। ਅਸੀਂ ਤੈਨੂੰ ਭਾਉਣਾ ਵਾ, ਰੱਸਾ ਫੜਾਉਣਾ ਭਰਾ ਕਰਕੇ ਡੰਗਰ ਦਾ। ਠੀਕ ਜੀ। ਸਾਡੇ ਵੱਲੋਂ ਇਹਨੂੰ ਹਰਾ ਦੇ, ਸਾਡੇ ਵੱਲੋਂ ਜਿਤਾ ਦੇ। ਤੇ ਉਹਨੇ ਭਰਾ ਬਣ ਕੇ ਹੀ ਦੱਸਿਆ। ਜ਼ਬਰਦਸਤ। ਉਹਨੂੰ ਕਹਿਣਾ ਆਹ ਕੰਮ ਕਰਨਾ ਵਾ, ਉਹਨੇ ਕਿਹਾ ਕੋਈ ਨਹੀਂ ਯਾਰ ਹੋਊਗਾ। ਦੋਂਦਾ ਵੜਾ ਮੇਰਾ ਉਹਨੇ ਓਪਨ ਦੌੜ ਜਿਤਾਤਾ ਸੀ ਬੱਗੀ ਨਾਸ ਨਾਲ। 11 ਲੱਖ ਦਾ ਬੁਲਦ ਉਹਨਾਂ ਨੇ ਖਰੀਦਿਆ। ਦੂਸਰੇ ਦਿਨ ਮੇਰੇ ਬੱਚੇ ਦੋਂਦੇ ਨਾਲ ਲਿਆ ਕੇ 96 ਭਜਾਇਆ। ਅੱਛਾ ਜੀ। ਔਰ ਓਪਨ ਦੌੜ ਜਿੱਤੀ ਬੱਚੇ ਨੇ, ਦੋਂਦੇ ਨੇ ਬਾਹਰਲੇ ਲੀਕੇ ਦੇ। ਸਹੀ ਜੀ। ਮੁੜ ਕੇ ਦੂਈ ਦੌੜ ਨੇ ਖੋਖਰਾਂ ਵਾਲੇ ਨਾਲ ਜੋੜਿਆ ਲਸ਼ਾਰਨ। 9-10 ਗੱਡੀਆਂ ਫਾਈਨਲ ਦੇ ਵਿੱਚ ਬਾਹਰਲੇ ਲੀਕੇ ਦੇ ਬੈਲ ਮੇਰਾ ਜਿੱਤਾ। ਸ਼ਾਹਦ ਨੇ ਸਵਾਰ ਨੇ ਸ਼ਾਮ ਨੂੰ ਹੱਕੇ ਸੀ, ਤੇ ਕੱਚੇ ਦੇ ਵਿੱਚ ਹੱਕੇ ਸੀਗੇ ਆਪਣੇ ਸ਼ਬੀਰ ਨੇ। ਠੀਕ ਜੀ। ਸ਼ਾਹਦ ਵੀ ਆਪਣਾ ਭਾਈ ਆ, ਬਹੁਤ ਹਿਆ ਕਰਦਾ ਸਾਡਾ। ਉਹਨੂੰ ਵੀ ਡੰਗਰ ਦਿੰਦੇ ਰਹੇ ਭਜਾਉਣ ਨੂੰ। ਤੇਲਾ ਬੋਲਦ ਵੀ ਦਿੱਤਾ ਭਜਾਉਣ ਨੂੰ ਉਹਨੂੰ। ਤੇਲਾ ਬੋਲ ਸਾਰਿਆਂ ਨੇ ਭਜਾਇਆ, ਮੇਰੇ ਵਾਲਾ ਜਿਹੜਾ ਬਾਅਦ 'ਚ ਸੀ। ਉਹ ਦੋਂਦਾ ਹੀ ਮਾਸ਼ਾਅੱਲਾ ਜਿੱਤਣ ਲੱਗ ਗਿਆ ਸੀ ਬੋਲਦਾਂ ਨੂੰ, ਤੇ ਬਹੁਤ ਚੰਗਾ ਦਾਂਦ ਭਜਦਾ ਸੀ। ਸੱਟ ਲੱਗਣੇ ਉਹ ਬੇਕਾਰ ਹੋ ਗਿਆ। ਉਦੋਂ ਬਾਅਦ ਫਿਰ ਮੈਂ ਆਪ ਨੁਕਸਦਾਰ ਹੋ ਗਿਆ। ਉਹ ਮੌਹਰਿਆਂ ਦਾ ਮਸਲਾ ਬਣ ਗਿਆ। ਮੌਹਰੇ ਵੀ ਮੇਰੇ ਚੀਨੇ ਬੋਲਦ ਨੇ, ਯੋਧਾਂ ਵਾਲੇ ਨੇ ਅਕਸਰ ਹਲਾਏ ਜ਼ਿਆਦਾ, ਰੇੜੇ ਤੋਂ ਸਿੱਟ ਕੇ। ਉਹ ਪਤਾ ਹੀ ਨਹੀਂ ਸੀ ਲੱਗਦਾ, ਤੁਰਿਆ ਜਾਂਦਾ ਭੱਜ ਲੈਂਦਾ ਸੀ। ਅੱਛਾ ਜੀ। ਕੌੜਾ ਬਹੁਤ ਸੀ ਢੱਗਾ, ਸਹੀ। ਤੇ ਨੱਥ ਵੀ ਨਹੀਂ ਸੀ ਮੰਨਦਾ। ਹੁਣ ਮੈਂ ਦੌੜ ਰੱਖਣੀ ਸੀ ਰੋਜ਼ਾਂ ਤੋਂ ਪਹਿਲੋਂ। ਤੇਲਾ ਬੈਲ ਆ ਸਾਡੇ ਕੋਲੇ ਬਹੁਤ ਚੰਗਾ, 41 ਖੜਾ ਵਾ ਹਿੱਸੇ ਦੇ ਤੀਫੇ ਮੰਜ ਕੋਲੇ। 2-3 ਦੌੜਾਂ ਬੱਚਾ ਮੈਂ ਭਜਾਇਆ, ਉਹਨੇ ਦੱਸਿਆ ਦੋਂਦਾ ਹੀ ਆ, ਮੈਂ ਬੋਲਦਾ ਨੇੜੇ ਲੱਗੂਗਾ। ਮੈਂ ਅਲੀ ਨੂੰ ਕਿਹਾ ਯਾਰ ਆ ਬੁਲਬੁਲ ਬੱਚਾ ਦੇ ਦੇ, ਸਾਡੇ ਕੋਲ ਹੀ ਖੜਾ ਇੱਥੇ। ਨਾਲੇ ਦਾ ਸਾਡੇ ਗਵਾਂਢੀ ਭਰਾ ਵਾ, ਉਹਨਾਂ ਨੂੰ ਵੀ ਪੁੱਛਿਆ, ਅਲੀ ਨੂੰ ਵੀ ਪੁੱਛਿਆ, ਉਹਨਾਂ ਨੇ ਸਾਨੂੰ ਕੋਈ ਨਹੀਂ ਪਾਇਆ। ਅੱਛਾ ਜੀ। ਉਹ ਮੈਨੂੰ ਪੁੱਛਣ ਲੱਗ ਗਏ ਅੱਗੇ ਤੁਸੀਂ ਕੌਣ ਆ? ਮੈਂ ਕਿਹਾ ਤੁਹਾਨੂੰ ਮੈਂ ਕੀ ਦੱਸਾਂ ਕੌਣ ਆ, ਤੁਸੀਂ ਤਾਂ ਕੱਲ੍ਹ ਜੰਮੇ ਆ। ਅੱਛਾ ਜੀ। ਹੁਣ ਮੈਂ ਤੁਹਾਨੂੰ ਆਪਦਾ ਤਾਰਫ ਕੀ ਕਰਾਵਾਂ ਵੀ। ਹਾਂਜੀ। ਉਹ ਚਾਹੀਦਾ ਸੀ ਅਲੀ ਨੂੰ। ਹਾਂਜੀ। ਕਹਿੰਦਾ ਭਾਈ ਆ ਸਾਡਾ, ਭਾਈ ਸਾਡੇ ਇਲਾਕੇ ਦੀ ਦੌੜ, ਮੇਰੇ ਘਰ 'ਚ ਉਹਨੇ ਦੌੜ ਰੱਖਣੀ ਆ, ਬੋਲ ਦਿਓ। ਹਾਂਜੀ। ਤੇ ਅਲੀ ਤੋਂ ਪਰੇ ਉਹ ਭਜਾਉਂਦੇ ਵੀ ਨਹੀਂ। ਸਹੀ ਜੀ। ਫਿਰ ਮੈਂ ਗੁਲਾਮ ਰਸੂਲ ਨੂੰ ਕਿਹਾ ਯਾਰ ਅਲੀ ਨੂੰ ਕਹ ਬੋਲ ਦੇਵੇ। ਹਾਂਜੀ। ਫਲਾਨੇ ਨੂੰ ਕਹਿ, ਬੱਗੇ ਨੂੰ, ਹੰਸਾਂ ਵਾਲੇ ਨੂੰ ਕਹਿ ਦੌੜ ਰੱਖ ਲਈਏ, ਪਹਿਲੋਂ ਇਲਾਕੇ 'ਚ ਬੜੇ ਭੱਜ ਲੈਣਗੇ। ਹਾਂਜੀ। ਉਹਨੇ ਕੋਈ ਤੰਦ ਹੀ ਨਹੀਂ ਸਾਨੂੰ ਸਿੱਧਾ ਪਾਇਆ। ਪਹਿਲੋਂ ਕਹਿ ਤਾਂ ਭਜਾ ਲਿਓ, ਮੁੜ ਕੇ ਕਹਿੰਦਾ ਉਹ ਜੀ ਐਂ ਫਰਾਈਆਂ ਮਾਰ ਲਓ, ਫਲਾਨਾ ਕਰ ਲਓ। ਉਹ ਅੱਲਾ ਦੇ ਉਹ ਬੰਦੇ, ਉਹ ਫਰਾਈਆਂ ਮਾਰ ਲਓ। ਅਸੀਂ ਕਿਤੇ ਟੋਭੇ ਜਾ ਕੇ ਫਰਾਈਆਂ ਮਾਰ ਕੇ ਬੁਲਦ ਭਜਾਉਂਦੇ ਰਹੇ ਹਾਂ। ਸਾਨੂੰ ਬੁਲਦ ਦੀਆਂ ਛਾਲਾਂ ਦੱਸ ਦਿੰਦੀਆਂ ਵਾ, ਮੈਂ ਭੱਜਣਾ ਵਾ। ਸਹੀ। ਅਸੀਂ ਤਾਂ ਮਰੱਬੇ ਤੋਂ ਖੜਿਆ ਬੁਲਦ ਨੂੰ ਭੱਜੇ ਆਉਂਦੇ ਨੂੰ ਦੇਖ ਲਿਆ, ਅਸੀਂ ਦੱਸ ਦੇਣਾ ਬੁਲਦ ਨੇ ਬੁਲਦ ਜਿੱਤ ਲੈਣੇ ਆ। ਉਹ ਮੈਂ ਕਿਹਾ ਚੱਲ ਭਾਈ ਤੁਸੀਂ ਨਹੀਂ ਦੇਣਾ ਨਾ ਦਿਓ, ਨਹੀਂ ਰੱਖਦੇ ਅਸੀਂ ਤਾਂ ਖਰਚਾ ਹੀ ਕਰਨਾ ਵਾ, ਰੋਜ਼ੋਂ ਬਾਅਦ ਕਰ ਲਾਂਗੇ। ਸਹੀ ਹੈ। ਜਾਣੇ ਦੀ ਅਸੀਂ ਖਰਚਾ ਵੀ ਕਰਨਾ, ਜਲੀਲ ਵੀ ਅਸੀਂ ਹੋਣਾ ਵਾ, ਘਰ ਵੀ ਅਸੀਂ ਪੱਟਣਾ, ਜਲੀਲ ਵੀ ਸਾਨੂੰ ਕਰਨਾ ਵਾ। ਇਹ ਸ਼ਿਕਾਰ ਦੀ ਨੌਬਤ ਬਣੀ ਹੋਈ ਹੈ। ਅੱਛਾ। ਪਹਿਲੇ ਬੰਦੇ ਇੰਨਾ ਹਯਾ ਇੱਕ ਦੂਏ ਦਾ ਕਰਦੇ ਸੀ। ਹਾਂਜੀ। ਮੱਥੇ ਲੱਗਣਾ, ਬੁਲਦ ਭਜਾਉਣਾ, ਉਹਨੇ ਕਿਹਾ ਠੀਕ ਆ ਯਾਰ ਆਉਂਦੀ ਦੌੜੇ ਤੂੰ ਵੀ। ਅੱਛਾ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਸ਼ਿਕਾਰ 'ਚ ਇੰਨੀ ਤਲਖੀ ਆ ਗਈ ਆ, ਇੰਨਾ ਮੁਸ਼ਕਲ ਹੋ ਗਿਆ, ਇਹ ਤਲਖੀ ਕਿਸ ਤਰ੍ਹਾਂ ਦੂਰ ਹੋ ਸਕਦੀ ਹੈ ਜੀ? ਇਹ ਕਮੇਟੀ ਨੂੰ ਚਾਹੀਦਾ ਵਾ 2 ਮਹੀਨਿਆਂ ਤੋਂ ਪਹਿਲੋਂ ਖੀਰੇ ਦੋਂਦੇ ਦੀ ਦੌੜ ਨਾ ਭੱਜੇ। ਅੱਛਾ ਜੀ। 2 ਮਹੀਨੇ ਦਾ ਵਿੱਚ ਟਾਈਮ ਹੋਣਾ ਚਾਹੀਦਾ ਵਾ। ਅੱਛਾ ਜੀ। ਵੱਡੀਆਂ ਦੌੜਾਂ ਬਿਲਕੁਲ ਖਤਮ ਹੋ ਗਈਆਂ, ਸ਼ਿਕਾਰ ਖਤਮ ਹੋ ਗਿਆ ਵਾ।
ਤੈਨੂੰ ਮੈਂ ਪਹਿਲਾਂ ਦੱਸਿਆ 4 ਦੌੜਾਂ ਗਿਣ ਕੇ ਅਸੀਂ ਕਰਾ ਦਿੰਦੇ ਟੋਬੇ ਦੇ ਇਲਾਕੇ 'ਚ 4 ਦੌੜਾਂ 8 ਬਲਦ ਰਹਿ ਜਾਣੇ ਆ ਬਸ, ਸਾਰੇ ਘਰੇ ਖੜ ਜਾਣੇ ਆ। ਉੱਥੇ ਜਾ ਕੇ ਸ਼ਿਕਾਰ ਦਾ ਪਤਾ ਲੱਗਦਾ ਵਾ ਸ਼ਿਕਾਰ ਕਿਹਨੂੰ ਕਹਿੰਦੇ ਆ, ਸ਼ਿਕਾਰ ਹੁੰਦਾ ਕਿੱਦਾਂ। ਸ਼ਿਕਾਰੀ ਦਾ ਵਿਚਾਰੇ ਹੁਣ ਭੋਲਾ 35 ਵਾਲਾ ਸਾਡਾ ਭਰਾ, ਹਾਂਜੀ, ਉਹ ਘਰੇ ਬਹਿ ਗਿਆ ਚੁੱਪ ਕਰਕੇ। ਸ਼ਿਕਾਰ ਚੇਂਜ ਹੋ ਗਿਆ ਨਾ, ਸ਼ਿਕਾਰ ਚੇਂਜ ਹੋ ਗਿਆ, ਉਹਦੇ ਮਤਲਬ ਦੀ ਦੌੜ ਨਹੀਂ ਭੱਜਦੀ। ਹੂੰ, ਪੁਰਾਣੇ ਸ਼ਿਕਾਰੀ ਸਾਰੇ ਘਰਾਂ 'ਚ ਬਹਿ ਗਏ। ਅਖੀਰਾ ਤੋਂ ਹੁੰਦਾ ਨਹੀਂ ਸਾਹ ਪੱਟਣ ਦਿੰਦਾ, ਬਿਜ਼ਨਸ ਬਣਾਇਆ ਹੋਇਆ। ਖੀਰਿਆਂ ਦੀ ਰੱਖ ਲਓ, ਦੋਂਦਿਆਂ ਦੀ ਰੱਖ ਲਓ, ਖੀਰਾ ਦੋਂਦਾ ਕਰਦੇ ਹੋ। ਦੌੜ ਹੀ ਨਹੀਂ ਚਾਹੀਦੀ। ਕਾਹਦੀ ਦੌੜ ਆ ਇਹ ਯਾਰ? ਕਿਤੇ ਹੋਇਆ ਚਲੋ ਕਿਤੇ 7-8 ਕਿੱਲੇ ਬਲਦ ਵੱਡੇ ਭੱਜਣ, 10 ਦਿਨੀ ਭੱਜਣ, 15 ਦਿਨਾਂ ਬਾਅਦ ਭੱਜਣ, ਉਹਨਾਂ ਨਾਲ ਲੱਗ ਲਗਈਆ ਕਰੋ, ਫੇਰ ਹੀ ਸ਼ਿਕਾਰ ਦਾ ਪਤਾ ਲੱਗਦਾ ਸ਼ਿਕਾਰ ਕੀ ਆ। ਸਹੀ ਜੀ। ਹੁਣ ਇੱਕ ਬੱਚਾ ਵਾ, ਖੀਰਾ ਵਾ, ਕੋਈ ਟੀਕਾ ਚੱਕ ਗਿਆ, ਦੂਸਰਾ ਮਿਸ ਹੋ ਗਿਆ, ਉਹਨਾਂ ਤੇ ਟੀਕੇ ਮਾਰ ਕੇ ਭਜਾਉਣੇ ਆ, ਇਸ ਤਰ੍ਹਾਂ ਸਾਲ ਭੱਜਣਾ ਉਹਨੇ, ਬਸ ਕਹਾਣੀ ਖਤਮ ਉਹਨਾਂ ਦੀ। ਹੁਣ ਜਿਹੜੇ ਸਾਡੇ ਆ ਧਰਤੀ ਦੇ ਬਲਦ ਆ, ਇਹਨਾਂ ਨੂੰ ਵੀ ਨਾਲ ਟੀਕੇ ਮਾਰੀ ਜਾਂਦੇ ਆ। ਇਹ 6 ਮਹੀਨੇ ਵੀ ਨਹੀਂ ਕੱਢਦੇ, ਇਹ ਪਹਿਲਾਂ ਹੀ ਖਤਮ ਹੋ ਜਾਂਦੇ ਆ। ਕਹਿੰਦਾ ਨਸਲ ਗੰਦੀ ਆ, ਇਹ ਨਹੀਂ ਕਹਿਣਾ ਸਾਡੀ ਸੋਚ ਗੰਦੀ ਆ, ਸਾਡੀ ਭਜਾਉਣੀ ਗੰਦੀ ਆ। ਡੰਗਰ ਨੂੰ ਡੰਗਰ ਦੇ ਕਸੂਰ ਕੱਢ ਦੇਣਾ, ਡੰਗਰ ਦਾ ਕਸੂਰ ਕੱਢਣਾ। ਹਾਲਾਂਕਿ ਕਸੂਰ ਉੱਤੇ ਮੈਨੇਜਮੈਂਟ ਦਾ ਜਿਹੜੀ ਤੁਸੀਂ ਉਹਨੂੰ ਦੇਖੋ ਭਜਾਉਂਦੇ ਆ। ਮੂਨ ਪਟਵਾਰੀ ਨੇ ਕਿੰਨਾ ਅਰਸਾ ਕੱਟਿਆ ਉਸ ਬਲਦ ਦੇ ਮਗਰ। ਹਾਂਜੀ, ਇੰਨਾ ਕੁ ਬੱਚਾ ਸੀ ਜਦੋਂ ਦਾ ਉਹਦੇ ਮਗਰ ਲੱਗਿਆ ਸੀ। ਬਿਲਕੁਲ ਜੀ, ਕਿੱਥੇ ਜਾ ਕੇ ਬਲਦ ਬਣਿਆ? 40 ਚ ਪੈਲੀ ਪਿੱਛੇ ਰਹਿ ਗਿਆ, ਬਲਦ ਜਿੱਤ ਗਿਆ ਬਲਦਾਂ ਨੂੰ। ਇਸ ਤਰ੍ਹਾਂ ਹੀ ਜੀ, ਜਿੱਤਿਆ ਕਿ ਨਹੀਂ? ਜਿੱਤਿਆ ਜੀ, ਜਿੱਤਿਆ। ਜੇ ਉਹ ਖੀਰਾ ਕੁੱਟਿਆ ਹੁੰਦਾ ਉਹਦੀ ਮਾਂ ਦੀ ਫੁੱਦੀ ਜਿੱਤਦੇ ਸੀ। ਹੂੰ, ਉਹਨੇ ਸਾਰੇ ਤੋਂ ਮਗਰ ਉਹਨੇ ਹੀ ਆਉਣਾ ਸੀ। ਉਹ ਬਲਦ ਦੇ ਵਿੱਚ ਕਲਾ ਸੀ ਬਲਦਾਂ ਵਾਲੀ, ਔਰ ਮਾਲਕ ਨੇ ਆਪਦੀ ਅਕਲ ਨਾਲ ਬਲਦ ਨੂੰ ਭਜਾਇਆ। ਇੱਥੇ ਅਕਲ ਦਾ ਨਹੀਂ ਰੌਲਾ, ਉਹ 500 ਦੇ ਕੱਪ ਨੂੰ ਭੱਜੇ ਰਹਿੰਦੇ, ਅਸੀਂ ਕੱਪ ਲੈ ਆਈਏ। ਬਲਦ ਚਾਹੇ ਆਪਦਾ 10 ਲੱਖ ਦਾ ਗਾਲ ਦਈਏ, ਹਾਂਜੀ, 10 ਲੱਖ ਦਾ ਬਲਦ ਗਾਲ ਦੇਣਾ, 500 ਦੇ ਕੱਪ ਨੂੰ ਭੱਜੇ ਰਹਿਣਾ। ਦੌੜਾਂ 20 ਜਿੱਤ ਲੋ ਨਾ, ਉਹ ਕੋਈ ਦੌੜਾਂ ਨਹੀਂ ਹੁੰਦੀਆਂ। ਬਲਦ ਦੌੜ ਇੱਕ ਹੀ ਜਿੱਤ ਦੇਵੇ, ਉਹ ਯਾਦਗਾਰ ਬਣ ਜਾਂਦੀ ਹੈ, ਜਿਵੇਂ ਅਰਬੀ ਬਲਦ ਨੇ ਬਣਾਈ ਉਦੋਂ। ਬਣਾਈ ਜੀ, ਬਣਾਈ ਜੀ, ਬਣਾਈ। ਤੇ ਜੇ ਉਹਦੀ ਮਾਂ ਪਹਿਲਾਂ ਇਹਨਾਂ ਨੇ ਚੋਦੀ ਹੁੰਦੀ ਕੁੱਟ-ਕੁੱਟ, ਤੇ ਉਹ ਦੱਸੋ ਕਿੱਥੋਂ ਯਾਦਗਾਰ ਬਣਾ ਦਿੰਦਾ ਵੱਡੀ ਦੌੜ, ਇਦਾਂ ਜਿੱਤ ਲੈਂਦਾ ਬਲਦ। ਆਹ ਮਸਲਾ ਭਾਈ ਹੁਣ ਇੱਥੇ ਗੁੱਡੀਆਂ ਪਟੋਲਿਆਂ ਵਾਲਾ ਹਿਸਾਬ ਬਣਾਇਆ ਹੋਇਆ ਵਾ। ਉਹ ਜਿੱਦਾਂ ਕੋਈ ਕਹਿ ਦਿੰਦਾ ਵਾ, ਉਹ ਕਹਿੰਦੇ ਬਸ ਠੀਕ ਆ, ਕੰਮ ਤੋਰੀ ਰੱਖੋ, ਮਾਲਕ ਨਾ ਨਾਰਾਜ਼ ਹੋਵੇ। ਸਹੀ, ਮਾਲਕ ਨੂੰ ਜਿਤਾ ਦਿਓ, ਉਹਦੀ ਗੀਠੀ ਦੇ ਕੱਪ ਪਿਆ ਹੋਵੇ ਸ਼ਾਮ ਨੂੰ। ਆਹ ਬਸ ਆਹ ਵਜ੍ਹਾ ਬਣੀ ਹੋਈ ਆ। ਅੱਛਾ ਜੀ, ਤੁਹਾਡੇ ਖਿਆਲ ਦੇ ਮੁਤਾਬਕ ਹੁਣ ਇਸ ਟਾਈਮ ਸ਼ਿਕਾਰੀਆਂ ਦੇ ਕਹਿਣ ਤੇ ਬਲਦ ਨਹੀਂ ਭਾਈ ਜੁੜਦੇ। ਹੁਣ ਨਵੇਂ ਜਿਹੜੀ ਮਡੀਹਰ ਆ, ਨਵੇਂ ਬੱਚੇ ਆ, ਨਸਲਾਂ ਦਾ ਉਦੋਂ ਪਤਾ ਲੱਗਦਾ ਵਾ ਜਦੋਂ ਮਾਲਕ ਬਲਦ ਜੋੜਦੇ ਆ। ਹਾਂ, ਸਹੀ, ਜਦੋਂ ਸਵਾਰ ਬਲਦ ਜੋੜਦੇ ਆ, ਨਸਲਾਂ ਦਾ ਨਹੀਂ ਪਤਾ ਲੱਗਦਾ। ਢੱਗੇ ਪੁਰਾਣੇ ਹੋ ਜਾਣ, 2-3 ਸਾਲ ਭੱਜਣ। 17ਵੇਂ ਸਾਲ ਚ ਨਮੈਸ਼ ਜਿੱਤ ਲਈ ਸੀ ਰਾਣੇ ਸ਼ਰੀਫ ਦੇ ਬਲਦ ਨੇ, ਨਾਰੇ ਨੇ। ਜ਼ਬਰਦਸਤ। 17ਵੇਂ ਸਾਲ ਦੇ ਵਿੱਚ 17 ਸਾਲੀ ਜਾ ਕੇ ਜਿੱਤਿਆ ਉਹ। ਖੜਾ ਬਲਦ ਤਿਆਰ ਕਰਕੇ ਉਹਨੇ ਭਜਾਤਾ। 17ਵੇਂ ਸਾਲ ਨਮੈਸ਼ ਨਾਰੇ ਬਲਦ ਨੇ ਜਿੱਤ ਲਈ ਸੀ। 17 ਸਾਲਾਂ ਵਿੱਚ ਦੀ ਇਹ 40 ਬਲਦ ਨੇ ਬਦਲ ਦੇਣਗੇ। 17ਵੇਂ ਸਾਲ ਚ ਉਸ ਬਲਦ ਨੇ ਨਮੈਸ਼ ਜਿੱਤੀ, ਰਾਣੇ ਸਾਹਿਬ ਦੇ ਬਾਬੇ ਵਾਲੇ ਬਲਦ ਨੇ। ਕਿਉਂ ਜਿੱਤੀ? ਮਾਲਕ ਆਪ ਜੋੜਦੇ ਸੀ, ਮਾਲਕ ਆਪ ਜੋੜਦੇ ਸੀ, ਭਜਾਉਂਦਾ ਹੀ ਆਪ ਸੀ, ਆਪ ਬਹਿ ਕੇ ਭਜਾਉਂਦਾ ਸੀ, ਆਪ ਭਜਾਉਂਦਾ ਸੀ, ਆਪਦੀ ਜੋੜੀ ਭਜਾਉਂਦਾ ਸੀ। ਸਾਰੇ ਬੰਦੇ ਇਦਾਂ ਸੀ ਪਹਿਲੋਂ, ਇੱਕ ਦੂਏ ਦਾ ਜੋੜ ਕਹਿ ਕੇ ਬਣਵਾਉਂਦੇ ਸੀ। ਮੈਂ ਕਹਿ ਕੇ ਕਈ ਜੋੜ ਭਜਵਾਏ ਆ, ਘਰੇ ਬੈਠੇ ਨੇ। ਹੁਣ ਭਾਈ ਉਹ ਕਿਸੇ ਹੁਣ ਨੂੰ ਤੁਸੀਂ ਪੁੱਛ ਲਓ। ਆਪਣਾ ਨਹੀਂ ਭਜਾ ਸਕਦੇ, ਜਿੱਦਾਂ ਤੁਸੀਂ ਅੱਗੇ ਦੱਸ ਗਏ। ਮੈਂ ਦੱਸ ਕੇ ਹਟਿਆ ਨਹੀਂ ਤੁਹਾਨੂੰ, ਹਾਂਜੀ। ਅਸੀਂ ਆਪ ਦਾ ਨਹੀਂ ਭਜਾ ਸਕਦੇ ਭਾਈ, ਦੌੜ ਵੀ ਆਪ ਰੱਖਣੀ। ਹੂੰ, ਆਹ ਤਾਂ ਹਾਲ ਹੈ ਇੱਥੇ। ਸ਼ੌਕ ਕਿਸੇ ਨੇ ਕੀ ਕਰਨਾ ਵਾ, ਬਹਿੜੇ ਵੀ ਖੜੇ, ਹਰ ਚੀਜ਼ ਆ। ਅੱਛਾ, ਜਿਸ ਤਰ੍ਹਾਂ ਤੁਸੀਂ ਸ਼ੌਕ ਕੀਤਾ, ਜੇ ਤੁਸੀਂ ਬੈਲ ਦੀ ਰਗ ਰਗ ਨੂੰ ਸਮਝਦੇ ਆ, ਤੁਰੇ ਜਾਂਦੇ ਨੂੰ ਵੇਖ ਕੇ ਦੱਸ ਦਿੰਦੇ ਆ ਕਿ ਕੀ ਕੈਟਾਗਰੀ ਦਾ ਇਸ ਟਾਈਮ ਦੇ ਵਿੱਚ ਜੀ, ਕਿਹੜਾ ਬੈਲ ਆ ਚੈਂਪੀਅਨ ਜੀ ਪਹਿਲੇ ਨੰਬਰਾਂ ਦਾ, ਜਿਹੜਾ ਤੁਹਾਨੂੰ ਤੁਸੀਂ ਪਸੰਦ ਕਰਦੇ ਆ ਜੀ ਬੈਲ ਨੂੰ? ਬੈਲ ਹੁਣ ਹਾਲ ਦੀ ਘੜੀ ਜਿਹੜਾ ਥੱਲੇ ਬਲਦ ਭੱਜ ਰਿਹਾ ਵਾ, ਨਸਲੀ ਬਲਦ ਮਾਹੀ ਆ। ਅੱਛਾ ਜੀ, ਟੱਕਣਾ ਸੋਹਣਾ ਹੋ ਕੇ ਬਲਦ ਭੱਜਦਾ ਵਾ, ਤੁਹਾਨੂੰ ਪਸੰਦ ਆ ਜਦੋਂ ਟੋਰਾ? ਮੈਨੂੰ ਪਸੰਦ ਆ ਬਲਦ ਉਹ। ਠੀਕ ਜੀ। ਸ਼ਿਆਦਾ ਸੀ ਕਲਿਆਣਪੁਰੀਆ, ਆਪਾਂ ਉਹਦੇ ਫੈਨ ਸੀ। ਹਾਂਜੀ, ਆਪਣਾ ਅਰਬੀ ਬਲਦ ਮੈਂ ਉਹਦਾ ਫੈਨ ਸੀ। ਹਾਂਜੀ, ਜਿਹੜੇ ਹੁਣ ਬਲਦ ਭੱਜੇ ਆ, ਇਹਨਾਂ ਤੋਂ ਪਿੱਛੇ ਚਲੇ ਜਾਓ, ਆਪਣਾ 93 ਵਾਲਾ ਚੀਨਾ ਬੈਲ, ਜੋਧਾਂ ਵਾਲਾ ਚੀਨਾ ਬੈਲ, 17 ਵਾਲਾ ਚੀਨਾ ਬੈਲ, ਉਹ ਤਾਂ ਬਲਦ ਹੀ ਮੁੱਕ ਗਏ ਹੁਣ। ਹਾਂਜੀ, ਉਹ ਤਾਂ ਗੱਲਾਂ ਹੀ ਗਈਆਂ ਆਈਆਂ ਢੱਗਿਆਂ ਦੀਆਂ। 17 ਵਾਲਾ ਚੀਨਾ ਵੀ ਬਹੁਤ ਚੰਗਾ ਤਕੜਾ ਬਲਦ ਭੱਜਦਾ ਸੀ। 58 ਦਾ ਬਲਦ ਸੀ ਡੱਬਾ, ਚੰਗਾ ਬੈਲ ਭੱਜਦਾ ਸੀ। ਆਪਣੇ ਜਿਹੜੇ ਮੈਂ ਟਾਈਮ 'ਚ ਬੈਲ ਦੇਖੇ ਆ, ਆਪਣਾ ਹੀਰਾ ਬੈਲ ਬਹੁਤ ਚੰਗਾ ਭੱਜਦਾ ਸੀ, ਸੇਠ ਵਾਲਾ। ਜਾਣੀ ਦੀ ਬੜੇ ਬੜੇ ਚੰਗੇ ਬੈਲ ਗੁਜਰੇ, ਨਸਲੀ ਬੈਲ ਸੀਗੇ।
ਪਰ ਹੁਣ ਕੋਈ ਖਾਤਾ ਨਹੀਂ ਢੱਗਿਆਂ ਦਾ ਹੈਗਾ, ਹਲੋ ਦੌੜਾਂ ਦਾ ਕੋਈ ਖਾਤਾ ਨਹੀਂ ਹੈਗਾ। ਬਾਲਕ ਸੁਣਾ ਇਹ ਕਮ ਸੇ ਕਮ ਵਿੱਚ ਖੀਰੇ ਦੋਂਦਿਆਂ ਨੂੰ 2 ਮਹੀਨੇ ਵਕਫਾ ਮਿਲਣਾ ਚਾਹੀਦਾ, ਪਈ 2 ਮਹੀਨੇ ਤੋਂ ਬਾਅਦ ਦੌੜਨਾ ਹੋਵੇ। ਸਹੀ ਬਲਦ ਵੱਡੀਆਂ ਦੌੜਾਂ ਕਰਾਇਆ ਕਰਨ, ਅੱਲਾ ਦੀ ਖੈਰ ਆ ਦਵਾਵਾਂ 8 ਦਿਨੀ 10 ਦਿਨੀ 5 ਦਿਨੀ ਵੱਡੀ ਦੌੜ। ਵੱਡੇ ਬਲਦ ਤਾਂ ਘਰਾਂ 'ਚ ਖੜੇ ਰਹਿੰਦੇ, ਜਰੀਲ ਹੋ ਜਾਂਦੇ ਆ। ਤਿਆਰੀਆਂ ਦੇਣੀਆਂ ਬਲਦਾਂ ਨੂੰ, ਜਦੋਂ ਦੌੜਨਾ ਮਿਲੇ, ਬਲਦਾਂ ਨੂੰ ਪੂਰੀ ਦੌੜ ਮਿਲੇ ਹਾਂਜੀ। ਤੇ 8-10 ਦਿਨੀ ਆਪਦੀ ਦੌੜ, ਵੱਡੀਆਂ ਜਿਹੜੀਆਂ ਦੌੜਾਂ ਭਜਾਈ ਜਾਣ। ਅੱਛਾ, ਇਹ ਥੋੜੀ ਤਜਵੀਜ਼ ਹੈ ਜੀ ਇਹ, ਹਾਂਜੀ ਤੇ ਇਹ ਤੁਹਾਡਾ ਆਪਣਾ ਮੈਸੇਜ ਆ ਵਡੇਰਿਆਂ ਨੂੰ ਜਿਹੜੇ ਕਮੇਟੀ ਵਾਲੇ ਆ? ਯਾਰ ਪਤਾ ਸਾਰਿਆਂ ਨੂੰ ਹੀ ਆ, ਸਹੀ ਜੀ। ਹੁਣ ਮਜਬੂਰੀਆਂ ਬਣੀਆਂ ਹੋਈਆਂ ਮੈਂ ਇਹਨਾਂ ਦੀਆਂ, ਕੋ ਸਵਾਰਾਂ ਦੇ ਹੱਥੋਂ, ਕੋ ਨਵੇਂ ਸ਼ਿਕਾਰੀਆਂ ਦੇ ਹੱਥੋਂ। ਅੱਛਾ ਜੀ। ਵਿੱਚ ਬੰਦੇ ਜਿਹੜੇ ਨਵੇਂ ਆ, ਹੁਣ ਉਹਨਾਂ ਨੂੰ ਚਾਅ ਕੱਪਦਾ ਹੁੰਦਾ ਵਾ, ਉਹਨਾਂ ਨੂੰ ਇਹ ਨਹੀਂ ਪਤਾ ਸਾਡਾ 20 ਲੱਖ ਦਾ ਬੁਲਦ ਗਲਦਾ। ਨਾਰੀ ਬੈਲ ਸਾਡੇ ਇੱਥੇ ਪਿੰਡ ਆਇਆ ਵੇਖ ਕੇ 60 ਦੇ ਵਿੱਚੋਂ, ਬੜਾ ਬੱਛਾ ਦੋਂਦਾ ਭੱਜਿਆ ਉਹ। ਬਹਰਾਲ ਉਹਨਾਂ ਨੇ ਉਹਦੀ ਬ੍ਰੇਕ ਨਹੀਂ ਲੱਗਣ ਦਿੱਤੀ, ਜਿੰਨਾ ਇੱਕ ਉਹਦੀ ਬ੍ਰੇਕ ਫੇਲ ਨਹੀਂ ਹੋਈ। ਅੱਛਾ ਜੀ। ਤੇ ਹਲੇ ਵੀ ਉਹ ਜਾਣੀ ਦੀ ਲਈ ਫਿਰਦੇ ਆ, ਭਜਾਈ ਜਾਂਦੇ ਆ ਬਲਦ ਨੂੰ। ਉਹ ਸਮਝਦੇ ਨਹੀਂ ਹੈਗੇ ਬਲਦ ਸਾਡਾ ਹਰਨ ਕਿਉਂ ਲੱਗਿਆ ਵਾ। ਸਹੀ ਗੱਲ ਇਹ ਆ, ਕੋ ਥੋੜਾ ਜਿਹਾ ਡੰਗਰ ਨੂੰ ਸਮਝਣਾ ਚਾਹੀਦਾ ਵਾ, ਸਮਝ ਕੇ ਭਜਾਉਣਾ ਚਾਹੀਦਾ ਵਾ। ਇਹਨਾਂ 'ਚ ਕਿਹੜਾ ਇੰਜਣ ਫਿੱਟ ਕੀਤਾ ਵਾ, ਬਿਲਕੁਲ ਜੀ। ਗੋਸ਼ਤ ਹੀ ਆ ਨਾ, ਇਹ ਮਾਸ ਆ, ਸਾਹ ਆ ਨਾ। ਹਾਂਜੀ। ਟੀਕੇ ਜਾਂ ਜੇ ਉਹ ਰੋਜ਼ ਦੀਆਂ ਦੌੜਾਂ ਜਿਹੜੀਆਂ ਇੱਕ ਦਿਨ ਜੋੜ ਖੜਕਾ ਦਿੰਦੀਆਂ ਡੰਗਰ ਦੇ, ਖੀਰੇ ਬੱਚਿਆਂ ਨੂੰ ਕੁੱਟੀ ਜਾਣਾ, ਜਿਹੜਾ ਉਹ ਵੀ ਗਲਤ ਕੰਮ ਆ। ਇਹ ਘਰ ਵਾਲਿਆਂ ਨੂੰ ਸੋਚਣਾ ਚਾਹੀਦਾ ਵਾ। ਸਹੀ ਜੀ। ਹੁਣ ਬੁੱਲ ਬੱਚਾ ਚੰਗੀਆਂ ਦੌੜਾਂ ਇੱਧਰੋਂ ਖੀਰਿਆਂ ਨੂੰ ਜਿੱਤਿਆ, ਕੱਲ ਵੀ ਮੇਰਾ ਖਿਆਲ ਜਿੱਤ ਗਿਆ, ਪਰਸੋਂ ਉਹ ਭਾਵਾਂ ਦੀ ਅੱਜ ਫੇਰ ਵਿਚਾਰਾ ਗਿਆ ਹੋਵੇ ਭਜਨ ਗਾਜ਼ੀਆਬਾਦ। ਅਸੀਂ ਵੱਡਾ ਬੁਲਦ ਗਾਜ਼ੀਆਬਾਦ ਲਿਜਾਂਦੇ, ਤਰਾਉਂਦੇ ਹੁੰਦੇ ਸੀ, ਬੁਲਦ ਨੇ 10 ਦਿਨ ਪੈਰਾਂ ਤੇ ਨਹੀਂ ਆਉਣਾ, ਆ ਕੇ ਸਫਰ ਮਾਰ ਜਾਂਦਾ। 7-8 ਖੇਤ ਭਜਣਾ ਬੁਲਦਾਂ ਨੇ, ਤੇ ਆ ਕੇ ਉਹਨਾਂ ਨੂੰ ਸਾਂਭਣਾ ਕਰਨਾ, ਫਿਰ ਕਿਤੇ 20 ਦਿਨੀ ਮਹੀਨੇ ਬਾਅਦ ਬੁਲਦਾਂ ਨੂੰ ਕੱਢਣਾ। ਸਹੀ ਜੀ। ਜਦੋਂ ਬਲਦਾਂ ਨੇ ਕੁੱਦਣਾ ਕੀਲੇ ਤੇ, ਫਿਰ ਕੇ ਆ ਕੇ 5-4 ਮੀਲ ਢਾਗਿਆਂ ਨੂੰ ਫੇਰ ਕੇ ਲਿਆਉਣਾ। ਸ਼ਾਮ ਦੇ ਟਾਈਮ ਬਲਦ ਕੁੱਦੇ, ਫੇਰ ਕਹਿਣਾ ਹੁਣ ਬਲਦ ਨੂੰ ਦੌੜ ਤੇ ਲਿਜਾਣਾ। ਬਲਦ ਫਿਰ ਕੇ ਆ ਕੇ ਕੁੱਦਦਾ, ਹੁਣ ਟੀਕੇ ਮਾਰ ਦਿੰਦੇ, ਉਹ ਛਾਲਾਂ ਸ਼ਾਮ ਨੂੰ ਮਾਰਨ ਲੱਗ ਜਾਂਦਾ, ਕਹਿੰਦਾ ਕੱਲ ਨੂੰ ਦੌੜ ਭਜਾਉਣੀ ਹੈ। ਹੁਣ ਬਹਾਲ ਆ ਪੂਰਾ, ਉਹ 24 ਘੰਟਿਆਂ 'ਚ ਉਹਦੇ ਵਾਲਾ ਕੰਮ ਹੋ ਜਾਂਦਾ। ਸ਼ਾਮ ਨੂੰ ਫੇਰ ਕੁੱਟ ਖਾਣ ਲੱਗ ਜਾਂਦਾ, ਜਾਂ ਲੀਓ ਬਾਹਰ ਜਾਂਦਾ, ਜਾਂ ਜੋਤ ਨੂੰ ਡਿੱਗ ਪੈਂਦਾ। ਸਵਾਰ ਨੇ ਕਹਿਣਾ ਵਿਚਾਲੇ ਆ ਕੇ ਭਾਰਾ ਹੋ ਗਿਆ, ਨਾ ਕੋ ਅੱਗੇੋਂ ਦੇਖਣਾ ਪਿੱਛੇ। ਹੁਣ ਤਾਂ ਸਾਰਾ ਕੁਝ ਦੇਖਦਾ, ਨੈਟ ਤੇ ਦਿਖੀ ਜਾਂਦਾ ਇਸ ਸਾਰਾ। ਤਰ੍ਹਾਂ ਹੀ ਦਿਖਦਾ ਜੀ। ਦੇਖ ਕੇ ਵੀ ਬੰਦੇ ਮੇਰੀ ਗਾਹ ਮੱਖੀ ਖਾਈ ਜਾਂਦੇ ਆ। ਅੱਖੀ ਦੇਖ ਕੇ ਤਾਂ ਮੱਖੀ ਨਹੀਂ ਨਾ ਖਾ ਹੁੰਦੀ, ਨਹੀਂ ਖਾਧੀ ਜਾਂਦੀ। ਹੁਣ ਤਾਂ ਅੱਖੀ ਦੇਖ ਕੇ ਮੱਖੀ ਖਾਈ ਜਾਂਦੇ ਆ। ਤਸਲੀਮ ਨਹੀਂ ਕਰਦੇ ਸਾਡਾ ਘੱਟ ਭੱਜਿਆ। ਅਸੀਂ ਤਾਂ ਆਪ ਦਾ ਡੰਗਰ ਹੋਵੇ ਦੱਸਦੇ ਭਾਈ ਨਹੀਂ ਭੱਜਿਆ ਹੈਗਾ। ਸਵਾਰ ਨੂੰ ਪੁੱਛਣ ਦੀ ਕਿਹੜੀ ਗੱਲ ਹੁੰਦੀ ਆ ਯਾਰ। ਸਵਾਰ ਨੇ ਵਿਚਾਰੇ ਨੇ ਕਦੇ ਚੱਕ ਕੇ ਕਹਾਂ ਕਰਨਾ ਹੁੰਦਾ। ਬਿਲਕੁਲ ਇਸ ਤਰ੍ਹਾਂ ਹੀ ਆ। ਮਕਸਦ ਇਸ ਗੱਲ ਦਾ ਵਾ, ਮੈਂ ਤਾਂ ਇਹੀ ਗੱਲ ਕਹੂੰਗਾ ਸਾਰੇ ਭਰਾਵਾਂ ਨੂੰ, ਕਮੇਟੀ ਵਾਲਿਆਂ ਨੂੰ ਵੀ ਇਹੀ ਗੱਲ ਕਹੂੰਗਾ, ਆ ਥੋੜਾ ਜਿਹਾ ਖੀਰੇ ਦੋਂਦੇ ਵਾਲੀਆਂ ਤੇ ਰੈਸਟ ਮਾਰਨ, ਕੋ ਵੱਡੀਆਂ ਦੌੜਾਂ ਨੂੰ ਤਰਜੀਹ ਦੇਣ, ਵੱਡੇ ਬੁੱਲ ਅੱਗੇ ਆਇਆ ਕਰਨ, ਸੋਹਣੀਆਂ ਦੌੜਾਂ ਹੋਣ। ਆ ਖਚ ਜਿਹੜੀ ਰੋਜ਼ ਦੀ ਆ, ਨਾਲੇ ਲੜਾਈਆਂ ਪੜਾਈਆਂ, ਉਹਦੀ ਜੇਦ ਇਹ ਮੁੱਕਣਗੀਆਂ, ਤੇ ਸਕੂਨ ਮਾਹੌਲ ਨਾਲ ਆਪਦਾ ਸ਼ਿਕਾਰ ਕਰਨ। ਜੀ ਸਰਦਾਰ ਜੀ, ਬਹੁਤ ਜ਼ਿਆਦਾ ਸ਼ੁਕਰੀਆ ਜੀ। ਦੋਸਤੋ, ਇਹ ਸਨ ਜੀ ਸਰਦਾਰ ਅਬਦੁਲ ਆਹਦ ਡੋਗਰ ਸਾਹਿਬ ਜੀ, 76 ਜਿੰਬੇ ਯੋਧਾ, ਸਾਬਕਾ ਚੀਨਾ ਬੈਲ ਵਾਲੇ, ਜਿਨ੍ਹਾਂ ਨੇ ਤੁਹਾਡੇ ਰੂਬਰੂ ਜੀ ਆਪਣੇ ਵਿਚਾਰ ਸਾਂਝੇ ਕੀਤੇ, ਆਪਣੇ ਖਿਆਲਾਤ ਦਾ ਇਜ਼ਹਾਰ ਕੀਤਾ, ਔਰ ਆਪਣੀ ਤਜਾਵੀਜ਼ ਪੇਸ਼ ਕੀਤੀਆਂ ਇਹਨਾਂ ਨੇ। ਸੋ ਇਹਦੇ ਨਾਲ ਹੀ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ, ਤੇ ਅਗਲੀ ਵੀਡੀਓ ਦੇ ਵਿੱਚ ਵੀ ਅਸੀਂ ਇਨਸ਼ਾਅੱਲਾ ਤੁਹਾਨੂੰ ਪਾਕਿਸਤਾਨ ਪੰਜਾਬ ਦੇ ਕਿਸੇ ਨਾਮਵਰ ਸ਼ਾਹਕਾਰ ਦੇ ਨਾਲ ਮਿਲਾਵਾਂਗੇ। ਉਦੋਂ ਤੱਕ ਵਾਸਤੇ ਜੀ ਆਪਣਾ ਢੇਰ ਸਾਰਾ ਖਿਆਲ ਰੱਖਣਾ। ਸਾਨੂੰ ਇਜਾਜ਼ਤ ਦਿਓ ਜੀ। ਅੱਲਾ ਹਾਫਿਜ਼। ਅੱਲਾ ਨਿਗਹਿਬਾਨ। ਰੱਬ ਰੱਖਾ।